ਰਸ਼ੀਆ ਇੰਡੀਆ ਦਾ ਲਾਰਜੈਸਟ ਸਪਲਾਇਰ ਆਫ ਮਿਲਟਰੀ ਇਕਵਿਪਮੈਂਟ ਆ। ਮਿਲਟਰੀ ਦਾ ਸਮਾਨ ਕਹਿੰਦੇ ਬਹੁਤ ਜ਼ਿਆਦਾ ਰਸ਼ੀਆ ਤੋਂ ਇੰਡੀਆ ਵਾਲੇ ਲੈਂਦੇ ਆ। ਪਰ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਇਹ ਸਮਾਨ ਖਰੀਦਣ, ਰਸ਼ੀਅਨ ਆਰਮ ਖਰੀਦਣ ਦਾ ਇੰਡੀਆ ਵੱਲੋਂ ਕਾਫੀ ਜਿਹੜਾ ਆ ਡਿਕਲਾਈਨ ਹੋਇਆ ਆ। ਕਾਰਨ ਕਿ ਰਸ਼ੀਆ ਦੀ ਜਿਹੜੀ ਟੈਕਨੋਲੋਜੀ ਆ ਉਹ ਬਹੁਤ ਓਲਡ ਹੈਗੀ ਆ ਤੇ ਇੰਡੀਆ ਵਾਲੇ ਅਮਰੀਕਾ ਤੋਂ ਵੀ ਜਿਹੜਾ ਆ ਮਿਲਟਰੀ ਦਾ ਸਮਾਨ ਉਹ ਖਰੀਦ ਰਹੇ ਹੈਗੇ ਆ। ਪਰ ਅਮਰੀਕਾ ਦੇ ਜਿਹੜੇ ਆਫੀਸ਼ੀਅਲਸ ਹੈਗੇ ਆ ਉਹ ਬਹੁਤ ਕੰਸਰਨਡ ਹੈਗੇ ਆ। ਨਿਊਯਾਰਕ ਟਾਈਮਜ਼ ਨੂੰ ਮੈਂ ਰਿਪੋਰਟ ਕਰ ਰਿਹਾ, ਅੱਜ ਦੀ ਜਿਹੜੀ ਨਿਊਯਾਰਕ ਟਾਈਮਜ਼ ਆ ਉਹਨਾਂ ਦੇ ਮੁਤਾਬਕ ਜਿਹੜੇ ਅਮਰੀਕਨ ਆਫੀਸ਼ੀਅਲਸ ਆ ਉਹ ਇਹ ਕਹਿੰਦੇ ਆ ਵੀ ਜੇ ਅਸੀਂ ਇੰਡੀਆ ਨੂੰ ਉਹ ਸੈਂਸਿਟਿਵ ਟੈਕਨੋਲੋਜੀ ਦਿੰਦੇ ਹੈਗੇ ਆ ਮਿਲਟਰੀ ਦੀ, ਤੇ ਇੰਡੀਆ ਵਾਲਿਆਂ ਤੇ ਕੀ ਯਕੀਨ ਆ ਵੀ ਉਹ ਰਸ਼ੀਆ ਨੂੰ ਉਹ ਸੇਮ ਟੈਕਨੋਲੋਜੀ ਟਰਾਂਸਫਰ ਨਹੀਂ ਕਰਨਗੇ। ਕਰਟ ਕੈਂਬਲ ਯੂਐਸ ਦੇ ਡਿਪਟੀ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਅੱਜ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਅਸੀਂ ਚਾਹੁੰਦੇ ਆ ਵੀ ਸਾਡਾ ਸਟਰੋਂਗ ਟੈਕਨੋਲੋਜੀ ਰਿਲੇਸ਼ਨਸ਼ਿਪ ਹੋਵੇ ਇੰਡੀਆ ਦੇ ਨਾਲ, ਪਰ ਸਾਨੂੰ ਪੂਰੀ ਸ਼ੱਕ ਹੈਗੀ ਆ ਵੀ ਭਾਰਤ ਕਿਸੇ ਟਾਈਮ ਵੀ ਰਸ਼ੀਆ ਨੂੰ ਉਹ ਸੇਮ ਟੈਕਨੋਲੋਜੀ ਜਿਹੜੀ ਆ ਉਹ ਦੇ ਸਕਦਾ ਹੈਗਾ। ਸੋ ਮੋਦੀ ਦਾ ਇੰਡੀਆ $4 ਬਿਲੀਅਨ ਦਾ ਜਿਹੜਾ ਸਮਾਨ ਆ ਉਹ ਰਸ਼ੀਆ ਤੋਂ ਖਰੀਦਦਾ ਹੈਗਾ। ਰਸ਼ੀਆ ਤੇ ਇੰਪੋਰਟ ਕਰਦਾ $65 ਬਿਲੀਅਨ ਦਾ, ਐਕਸਪੋਰਟ ਕਰਦਾ $4 ਬਿਲੀਅਨ ਦਾ ਤੇ ਇੰਪੋਰਟ ਕਰਦਾ $65 ਬਿਲੀਅਨ ਦਾ। ਇਹ ਅੱਜ ਦੀ ਜਿਹੜੀ ਨਿਊਯਾਰਕ ਟਾਈਮਜ਼ ਆ ਉਹਨਾਂ ਨੇ ਕਾਫੀ ਵੱਡੀ ਡਿਟੇਲ ਰਿਪੋਰਟ ਆ ਛਾਪੀ ਹੈਗੀ। ਤੁਸੀਂ ਇਹ ਵੀ ਦੇਖੋ ਹਰਜੋਤ ਸਿੰਘ ਜੀ, ਜਿਹੜੇ ਕਾਮਰੇਡੀ ਮੁਲਕ ਦੇ ਨਾਲ ਇੱਕ ਤਾਂ ਜਿਹੜਾ ਗਵਾਂਢੀ ਮੁਲਕ ਆ ਇੰਡੀਆ ਦਾ ਚੀਨ, ਉਹਦੇ ਨਾਲ ਕਿੱਦਾਂ ਦੇ ਰਿਲੇਸ਼ਨ ਆ। ਪੁਤਿਨ ਦਾ ਤੇ ਜਿਹੜਾ ਸ਼ੀ ਜਿਨਪਿੰਗ ਜਿਹੜਾ ਹੈਗਾ ਆ ਚਾਈਨਾ ਦਾ ਜਿਹੜਾ ਸ਼ੀ ਜਿਨਪਿੰਗ, ਉਸ ਦੇ ਨਾਲ ਵੀ ਜਿਹੜੇ ਉਸ ਦੇ ਸੰਬੰਧ ਚੰਗੇ ਹੈਗੇ ਆ। ਇੱਕ ਟਾਈਮ ਦੇ ਉੱਤੇ ਕਿਉਂਕਿ ਚੀਨ ਰੂਸ ਤੇ ਜ਼ਿਆਦਾ ਨਜ਼ਦੀਕ ਆ ਇੰਡੀਆ ਦੇ ਨਾਲ, ਉਹ ਆਪਾਂ ਨੂੰ ਪਤਾ ਹੀ ਆ। ਸੋ ਉਸ ਦੇ ਨਾਲ ਨਾਲ ਅੱਜ ਬਲੂਮਬਰਗ ਵਾਲੇ ਵੀ ਜਿਹੜੇ ਉਹ ਲਿਖਦੇ ਆ ਵੀ ਕਹਿੰਦੇ ਵੀ ਇੰਡੀਆ ਜਿਹੜਾ ਇੱਕ ਬਹੁਤ ਹੀ ਜ਼ਿਆਦਾ ਟਾਈਟ ਰੋਪ ਦੇ ਉੱਤੇ ਚੱਲ ਰਿਹਾ ਆ ਯੂਐਸ ਤੇ ਰਸ਼ੀਆ ਦੇ ਦਰਮਿਆਨ। ਇਸ ਦੇ ਜਿਹੜੇ ਸੰਬੰਧ ਆ ਦੋਨੋਂ ਪਾਸੇ, ਦੋਨਾਂ ਬੇੜੀਆਂ 'ਚ ਪਾਰ ਹੋਣ ਦੀ ਜਿਹੜੀ ਇਸ ਦੀ ਕਵਾਇਦ ਆ ਜਾਂ ਇਸ ਦੀ ਜਿਹੜੀ ਕੋਸ਼ਿਸ਼ ਆ, ਉਹ ਇਸ ਨੂੰ ਮਹਿੰਗੀ ਜਿਹੜੀ ਉਹ ਪੈ ਸਕਦੀ ਹੈਗੀ ਆ। ਸੋ ਟਾਈਟ ਰੋਪ ਉਹੀ ਆ ਜਿੱਦਾਂ ਆਪਾਂ ਪਿੰਡਾਂ ਦੇ ਵਿੱਚ ਵੀ ਆਉਂਦੇ ਹੁੰਦੇ ਸੀ ਨਾ, ਵੀ ਗੱਡੀਆਂ ਵਾਲੇ ਉਹ ਰੱਸੀ ਦੇ ਉੱਤੇ ਤੁਰਦੇ ਹੁੰਦੇ ਸੀਗੇ, ਬੈਲੈਂਸ ਜਿਹਾ ਜਿਹੜਾ ਉਹ ਬਣਾ ਕੇ, ਤੇ ਕਦੇ ਨਾ ਕਿਤੇ ਜਿਹੜਾ ਉਹ ਡਿੱਗ ਪੈਂਦੇ ਸੀਗੇ। ਸੋ ਉਹੀ ਕਹਿੰਦੇ ਵੀ ਹਾਲਾਤ ਇਸ ਟਾਈਮ ਇੰਡੀਆ ਦੇ ਬਣੇ ਪਏ ਆ ਵੀ ਇੱਕ ਪਾਸੇ ਰੂਸ ਆ, ਇੱਕ ਪਾਸੇ ਯੂਐਸ ਆ, ਤੇ ਇਹ ਰੱਸੀ ਦੇ ਨਾਲ ਫੜ ਕੇ ਜਿਹੜਾ ਉਹ ਚੱਲਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਪਰ ਕਿਤੇ ਨਾ ਕਿਤੇ ਜਿਹੜਾ ਇਹਨਾਂ ਨੂੰ ਝਟਕਾ ਜ਼ਰੂਰ ਲੱਗ ਸਕਦਾ ਆ। ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਜੋ ਪ੍ਰੈਜ਼ੀਡੈਂਟ ਬਾਈਡਨ ਹੋਣੀ ਆ ਉਹ ਕਹਿੰਦੇ ਵੀ ਆਪਾਂ ਰੇਸ 'ਚ ਵਿੱਚੇ ਹੈਗੇ ਆ, ਤੇ ਹੋਰ ਖਬਰਾਂ